ਚਾਬੀ ਨਹੀਂ ਮੇਰੇ ਕੋਲ, ਨਹੀਂ ਤਾਂ ਦਰਵਾਜ਼ਾ ਖੋਲ ਕੇ ਤੁਹਾਨੂੰ ਹਾਂਦੇ ਉੱਤੇ ਟੈਲਾਂ ਦੇ ਜਿਵੇਂ ਲਿਖਿਆ ਕਿਸ਼ਨ ਸਿੰਘ। किसी से लंबरदार जी साड़ी बैठ के ना थड़ा बाहर जी उत्ते उत्ते लिखा किसी से लंबरदार पिंड केड़ा सीगा वो? राम के संधू दे धीरो वाली दरबूजी संधुआ का पिंड दी मासियां साड़ियां जी एक मिर्जे शिवरे जिले सी, एक तिगड़ी पिंड सी, कोई वड्डी भैन उत्थे सी। गली ऐ जाती सी लेंदे साडी वेलियां को, साडियां 3 वेलियां किले किले च प्रवां साडियां वड्डियां दादियां दी। मुसलमान कश्मीरी जिलाए साडे पिंड भी हमला हो गया सी। वो मुसलमान साडे बाप दे बड़े यार बेली सन, चंगे तगड़े बंदे। उन्हें फिर अगों पै जाना, उन्हें अपने मुसलमानों को पिछाड़ जो ते तुहाडे उधर घर पक्के होने आ? बड़े चबारे जी पक्के वेलियां चबारे घर सब सोना साना दाबे उठे मुड़ के कड्ढिया नहीं? ना जी माड़ा दसो तां कित्थे कि दब्बिया सीगा? आपे कढ लूगा। वो नीवा बड़ा था ते पद्धर हो गया बड़ा उठे के नहीं वैसे घर दे विच दब्बिया सी? ना बाहर फूट वेली च पैरी च। ਜ਼ਮੀਨ ਇਹ ਵਧੀਆ ਕਿ ਉਹ ਕੁੱਜਣ ਵਾਲੇ ਦੀ? वो भी चंगी है, वो तो साडा देश सी, जम्मे पले दादा पोतरा सारे उत्थे देश सी। भावें भैड़ी जमीन ही जानते उत्थे ओहदे नाल ही प्यार सी। मौका मिले तो मैं भावें मैनूं बंद भी छड्डन तां भी मैं जावां सिद्धा पिंड। ਓਏ ਹੋਏ ਰਹਿ ਲਓਗੇ ਉੱਥੇ? रावां दे साडे भरा ने साहब ने असां मुसलमान घरां च रोटियां खानियां उन्हें साडे लोग खानी। शेख खमीरी सन साडे बेल दे नाल खमीरियां नूं जलायां नूं सब ईसाइयां नूं ईसाई हुंदे हन, लाली ईसाई। साडा ते एक भरा सी वो मुसलमान हो गया, चाचा सी बलाली च सुंदर सिंह ਪਹਿਲਾਂ ਸੁੰਦਰ ਸਿੰਘ ਸੀ। बजाए सन। इन्हां दी जनानी कीती सी छप्पड़ कंडे कर फिर ਚਾਬੀ ਨਹੀਂ ਮੇਰੇ ਕੋਲ, ਨਹੀਂ ਤਾਂ ਦਰਵਾਜ਼ਾ ਖੋਲ ਕੇ ਤੁਹਾਨੂੰ ਹਾਂਦੇ ਉੱਤੇ ਟੈਲਾਂ ਦੇ ਜਿਵੇਂ ਲਿਖਿਆ ਕਿਸ਼ਨ ਸਿੰਘ। ਇੱਥੋਂ ਸਿੱਖ ਆਪਣੇ ਇਹ ਵਾਲੇ ਗੁਰਦੁਆਰੇ ਛੱਡ ਕੇ ਚਲੇ ਗਏ, ਤੁਰ ਗਏ। ਇਹਨੇ ਤੁਸੀਂ ਮਸਜਿਦਾਂ ਛੱਡ ਕੇ ਆਏ, ਉਹ ਗੁਰਦੁਆਰਾ ਛੱਡ ਗਏ। ਤੁਸੀਂ ਆ ਕੇ ਇੱਥੇ ਆਪਣੇ ਅੱਲਾ ਦਾ ਨਾਮ ਇੱਥੇ ਆ ਕੇ ਅਸੀਂ ਕੋਈ 10 ਸਾਲ ਅਸੀਂ ਨਮਾਜ਼ ਪੜ੍ਹਦੇ 10 ਸਾਲ ਗੁਰਦੁਆਰੇ ਸਾਡੇ ਵੱਡੇ ਜਿਹੜੇ ਨੇ ਸਾਡੇ ਵੱਡੇ ਗਰੀਬ ਸਿੰਘ ਜੀ, ਇਹ ਜੇ ਥੜਾ ਜਿੱਥੇ ਤੁਸੀਂ ਆਪਣੇ ਦੌਰ ਦੇ ਵਿੱਚ ਬੈਠ ਕੇ ਤੇ ਫੈਸਲੇ ਕਰਦੇ ਹੁੰਦੇ ਸੀ, ਬਾਹਰ ਥੜਾ ਆ। ਇਹ ਜਿਹੜੀ ਜਗ੍ਹਾ ਹੈ ਇਹ ਕਿਹਦੀ ਸੀ? ਇਹ ਕਿਸ਼ਨ ਸਿੰਘ ਦੀ ਵੇਲੀ ਸੀ। ਇਹ ਹਵੇਲੀ ਸੀ ਕਿਸ਼ਨ ਸਿੰਘ ਦੀ? ਹਾਂਜੀ, ਪਾਲਾ ਸਿੰਘ ਆਇਆ ਸੀ। ਇਹ ਸਾਡੇ ਇਸ ਗਲੀ ਸਾਡਾ ਘਰ ਹੈ, ਉਹਦੇ ਸਾਹਮਣੇ ਉਹਦਾ ਘਰ ਹੈ। ਪਾਲੇ ਸਿੰਘ ਦੇ ਘਰ ਦੇ ਸਾਹਮਣੇ ਤੁਹਾਡਾ ਘਰ ਹੈ? ਹਾਂ ਬਿਲਕੁਲ। ਸਿੱਖ ਮੁਸਲਮਾਨਾਂ ਦੇ ਬੱਚੇ ਪਾਲਦੇ ਸਨ ਕਿ ਮੇਰੇ ਪਿੰਡ ਦਾ ਨਾਮ ਰੋਸ਼ਨ ਹੋਵੇ। ਹਾਂਜੀ ਸਿੰਘ ਜੀ ਸਤਿ ਸ੍ਰੀ ਅਕਾਲ। ਤੁਸੀਂ 47 ਨਾਮੇ ਤੇ ਇੰਟਰਵਿਊ ਦਿੱਤਾ ਸਾਮਲ ਦਾਮੀ ਭਾਈ ਨੂੰ। ਤੁਸੀਂ ਕਿਹਾ ਜੀ ਮੇਰਾ ਪਿੰਡ ਹੈਗਾ ਸੀ ਰਾਮ ਕੇ ਸਿੰਧੂਆ ਤੇ ਮੈਂ ਪਿੰਡ ਦੇਖਣਾ ਹੈ, ਆਪਣੇ ਪਿੰਡ ਦੇ ਨਾਲ ਵਬਸਤਾ ਹਰ ਚੀਜ਼ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ। ਤੁਹਾਡਾ ਘਰ ਬੂਆ ਗੁਰਦੁਆਰਾ ਕੋਈ ਖੂਹ ਇਹ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਤੇ ਮੇਰੇ ਨਾਲ ਨੇ ਰਣ ਸਾਹਿਬ, ਇਹ ਪਿੰਡ ਹੈਗਾ ਦਨੀਸਰ ਨੀਵਾਂ ਦੇ, ਤੇ ਇਹਨਾਂ ਦਾ ਭਲਾ ਹੋਵੇ ਇਹ ਟਾਈਮ ਕੱਢ ਕੇ ਆਪਣਾ ਜਿਹੜਾ ਨਾ ਮੇਰੇ ਨਾਲ ਚੱਲੇ ਨੇ। ਤੇ ਹੁਣ ਅਸੀਂ ਜਿਸ ਜਗ੍ਹਾ ਤੇ ਖੜੇ ਹਾਂ ਇਹ ਸਾਹਮਣੇ ਪਿੰਡ ਹੈਗਾ ਰਾਮਕਾ ਤੋਂ ਕਰੀਬ ਧੀਰੋ ਵਾਲੀ, ਰਾਮਕਿਆਂ ਦੇ ਕਰੀਬ ਧੀਰੋ ਵਾਲੀ। ਇਸ ਤੋਂ ਪਿੱਛੇ ਇੱਕ ਡੇਕ ਆਉਂਦੀ, ਡੇਕ ਦੇ ਨਾਲ ਕਿਹੜਾ ਪਿੰਡ ਸਾਜੇ? ਖੋਤ ਸੰਧੂਆ। ਉਹ ਵੀ ਸਿੱਖਾਂ ਦਾ ਪਿੰਡ ਸੀ, ਸਿੱਖ ਜੱਟਾਂ ਦਾ ਪਿੰਡ ਸੀ। ਖੋਦ ਦੇ ਨਾਲ ਹੈ ਧੀਰੋ ਵਾਲੀ ਤੋਂ ਅੱਗੇ ਪਿੰਡ ਸਰਾਂ ਸਰਾਂ, ਉਹ ਵੀ ਸਿੱਖਾਂ ਦਾ ਪਿੰਡ ਸੀ। ਉੱਥੇ ਰਹਿ ਵੀ ਗਏ ਨੇ, ਮਤਲਬ ਇੱਕ ਬੰਦਾ ਰਹਿ ਗਿਆ, ਹੁਣ ਆਪ ਤੇ ਉਹ ਨਹੀਂ। ਹਾਂਜੀ ਮੁਸ਼ਤਾਕ ਸੀ, ਬੜੇ ਵੱਡੇ ਸਰਦਾਰ ਸਨ। ਅੱਛਾ, ਮਰਬੇ ਪੈੜੀ ਉਹ ਮੁਸਲਮਾਨ ਹੋ ਗਿਆ ਸੀ? ਆਹ ਅੱਛਾ ਜੀ, ਉਹ ਮੁਸਲਮਾਨ ਨੂੰ ਇਕੱਲਾ ਹੀ ਰਹਿ ਗਿਆ ਸੀ। ਠੀਕ ਹੈ। ਉਹਨਾਂ ਦਾ ਘਰ ਰਹਿ ਵੈਸੇ ਘੁੰਮਦਾ ਸਾਰਾ ਇੱਥੇ ਗਿਆ, ਅੱਛਾ ਜੀ, ਲੇਕਿਨ ਉਹ ਇੱਥੋਂ ਦੀ ਅਦਾਵਤ ਨਾਲ ਨਾ ਫਿਰ ਉਹ ਦੂਸਰੇ ਮਾਰੇ ਗਏ, ਕਤਲ ਹੋ ਗਏ। ਅੱਛਾ ਮੁਸ਼ਤਾਕ ਕੱਲ ਬੱਚਾ ਹੀ ਉਹ ਕਿੱਧਰ ਰਹਿ ਗਿਆ। ਅੱਛਾ, ਉਹ ਫਿਰ ਬੱਚਾ ਪੜਿਆ, ਉਹਦੀ ਇੱਥੇ ਸ਼ਾਦੀ ਹੋਈ। 8 ਮਰਬੇ ਰਕਬਾ ਸੀ ਉਹਦਾ। ਹੁਣ ਇਹ ਜਿਹੜਾ ਰੋਡ ਹੈ ਕਿੱਧਰ ਨੂੰ ਜਾਂਦਾ ਭਾਜੀ? ਇਹ ਜਾ ਰਿਹਾ ਜੀ ਜੈਨਾਬਾਦ ਰਾਮਕੇ ਨੂੰ ਨਡਾਲੇ ਤੇ ਅੱਗੇ ਗੁਜਰਾਂ ਨੂੰ ਜੱਟ ਚਰੇ ਵਜਣੇ ਵਾਲੇ ਨੂੰ। ਠੀਕ ਹੈ, ਹੁਣ ਅਸੀਂ ਚੱਲੇ ਰਾਮ ਕੇ। ਹਾਂਜੀ ਰਾਮ। ਚਲੋ ਜੀ, ਚਲੋ ਜੀ ਸਾਡੇ ਨਾਲ। ਤੇ ਪੂਰੀ ਆਪਣੇ ਪਿੰਡ ਦੀ ਵੀਡੀਓ ਦੇਖਿਆ ਜੇ, ਰਾਹ ਦੇਖਿਆ ਜਿੱਧਰੋਂ ਤੁਸੀਂ ਚੱਲਦੇ ਰਹੇ, ਸਫ਼ਰ ਕਰਦੇ ਰਹੇ। ਤੇ ਇਹ ਜਿਹੜਾ ਨਾਲ ਪਿੰਡ ਨੇ, ਤੇ ਹੁਣ ਤੁਹਾਨੂੰ ਜਿਹੜਾ ਤੁਹਾਡੇ ਪਿੰਡ ਦਾ ਵਿਜ਼ਿਟ ਵੀ ਕਰਾਉਂਦੇ ਆ। ਤੁਹਾਡੇ ਪਿੰਡ ਜਾ ਕੇ ਉੱਥੋਂ ਦੇ ਲੋਕਾਂ ਦੇ ਨਾਲ ਕੋਈ ਮੁਲਾਕਾਤ। ਲਓ ਜੀ, ਇਹ ਲਿਖਿਆ ਤਰਾਉਣੀਆਂ ਸੈਦਾਂ ਤੇ ਵਡਾਲਾ ਸਿੰਧੂਆਂ ਦਾ ਵੀ ਇਹ ਲਿਖਿਆ ਹੈ। ਵਡਾਲਾ ਸਿੰਧੂ ਇੱਧਰ ਆ ਜਾਂਦਾ ਜੀ। ਅੱਛਾ ਅੱਛਾ,
ਲੋ ਜੀ ਸਰਦਾਰ ਜੀ, ਇਹ ਆ ਗਿਆ ਜੀ ਤੁਹਾਡਾ ਪਿੰਡ ਰਾਮ ਕੇ ਸਿੰਧੂਆਂ ਤੇ ਇਹ ਅਸੀਂ ਜਾ ਰਹੇ ਜੀ ਮਸ਼ਰਕ ਪਾਸਾ, ਮਸ਼ਰਕ ਪਹਾੜ ਵਾਲੀ ਸਾਈਡ ਤੋਂ ਜੀ ਅਸੀਂ ਪਿੰਡ ਦੇ 'ਚ ਇੰਟਰ ਹੋਏ ਹਾਂ। ਤੇ ਇਹ ਪਿੰਡ ਦੇ ਚੜ੍ਹਦੇ ਪਾਸੇ ਇਹ ਛੱਪੜ ਹੈ। ਇਹ ਛੱਪੜ ਜਿਹੜਾ ਇਹ ਪੁਰਾਣਾ ਹੈ, ਤੁਹਾਡੇ ਦੌਰ ਦੇ ਵਿੱਚ ਇਹ ਛੱਪੜ ਹੁੰਦਾ ਸੀ। ਤੇ ਇਸੇ ਤਰ੍ਹਾਂ ਹੀ ਇਹ ਛੱਪੜ ਦੇ ਨਾਲ ਹੀ ਅਗਲੇ ਪਾਸੇ ਜਿਹੜੀ ਹੈ ਨਾ ਉਹ ਮਸਜਿਦ ਹੈ। ਤੇ ਇਹ ਵੇਖੋ ਨਾ ਜੀ, ਇਹ ਛੱਪੜ ਹੈ, ਇਹ ਤੁਹਾਡੇ ਦੌਰ 'ਚ ਵੀ ਛੱਪੜ ਹੁੰਦਾ ਸੀ। ਇਹ ਹੈਗਾ ਜੀ ਪਿੰਡ ਦਾ ਚੜ੍ਹਦਾ ਪਹਾੜ ਪਾਸਾ ਰਾਮ ਕੇ ਸਿੰਧੂਆਂ। ਜੀ ਅਸਲਾਮ ਵਾਲੇਕੁਮ ਦਲੀਪ ਸਿੰਘ ਸਾਹਿਬ, ਸਰਪੰਚ ਸਾਹਿਬ, ਇਹ ਤੁਹਾਡੇ ਪਿੰਡ ਹੈ ਜੀ ਰਾਮ ਕੇ ਸਿੰਧੂਆਂ। ਇੱਥੇ ਭਾਈ ਹੋਣੀ ਮਿਲੇ ਨੇ, ਇਹਨਾਂ ਦੀ ਰਹਿਨੁਮਾਈ ਦੇ ਵਿੱਚ ਹੁਣ ਤੁਹਾਡਾ ਪਹਿਲੇ ਗੁਰਦੁਆਰਾ ਦੇਖਣੇ ਤੇ ਕੋਈ ਇਮਾਰਤ ਵੇਖਣੇ ਜੇ ਅਗਰ ਕੋਈ ਪੁਰਾਣੀ ਹੋਈ। ਤੇ ਬਾਕੀ ਇਸ ਉਮਰ ਦਾ ਕੋਈ ਵੀ ਐਸਾ ਬਜ਼ੁਰਗ ਨਹੀਂ ਹੈਗਾ ਜਿਹੜਾ 47 ਦੇ ਹਵਾਲੇ ਦੇ ਨਾਲ ਤੁਹਾਡੀ ਜਿਹੜੀਆਂ ਸਟੋਰੀ ਰਹਿਨੁਮਾਈ ਕਰ ਸਕੇ ਤੇ ਜਾਂ ਤੁਹਾਡੀ ਸਟੋਰੀ ਜਿਹੜੀ ਹੈ ਨਾ ਉਹ ਬਿਆਨ ਕਰ ਸਕੇ। ਇੱਥੇ ਭਾਜੀ 47 ਦੀ ਵੰਡ ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇੱਥੇ ਮਹਿਰ ਬਰਾਦਰੀ ਸੀ, ਘੁਮਿਆਰ ਬਰਾਦਰੀ ਸੀ, ਅੱਛਾ ਜੀ, ਤੇ ਸ਼ੇਖ ਬਰਾਦਰੀ। ਸਹੀ। ਸ਼ੇਖ ਬਰਾਦਰੀ ਦਾ ਕੋਈ ਬਜ਼ੁਰਗ ਹੈ? ਸ਼ੇਖ ਬਰਾਦਰੀ ਦਾ ਕੋਈ ਬਜ਼ੁਰਗ ਕੋਈ ਨਹੀਂ, ਕੋਈ ਵੀ। ਮਹਿਰ ਬਰਾਦਰੀ ਦਾ, ਰਾਈਆਂ ਦਾ, ਰਾਈਆਂ ਦਾ ਸਾਰੇ ਫੋਟੋ, ਮਤਲਬ ਬਾਕੀ ਸਾਰਿਆਂ ਦੀ ਪੈਦਾਇਸ਼ 47 ਤੋਂ ਬਾਅਦ ਦੀ ਹੈ। ਠੀਕ ਹੈ। ਤੁਸੀਂ ਇੱਥੋਂ ਦੇ ਮੁਕਾਮੀ ਜੇ? ਨਹੀਂ, ਅਸੀਂ ਮਾਜਰਾ। ਤੁਸੀਂ ਕਿਹੜੇ ਜ਼ਿਲ੍ਹੇ ਦੇ? ਹੁਸ਼ਿਆਰਪੁਰ ਦੇ। ਹੁਸ਼ਿਆਰਪੁਰ ਦੇ। ਤੁਹਾਡਾ ਕਿਹੜਾ ਪਿੰਡ ਸੀ ਹੁਸ਼ਿਆਰਪੁਰ? ਇਹ ਉਹਨਾਂ ਨੇ ਪਤਾ, ਇਹ ਤੁਸੀਂ ਭੁੱਲ ਗਏ ਜੀ। ਹਾਂ, ਅਸੀਂ। ਅੱਛਾ ਜੀ, ਇਹ ਜਿਹੜਾ ਮਕਾਨ ਇੱਧਰ ਨਜ਼ਰ ਆ ਰਿਹਾ, ਗੁਰਦੁਆਰਾ। ਅੱਛਾ 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 ਅੱਛਾ, ਇਹ ਗੁਰਦੁਆਰਾ। ਲੋ ਜੀ, ਇਹ ਮਸਜਿਦ ਜਿਹੜੀ ਹੈ ਪੁਰਾਣੀ? ਇਹ ਮਸਜਿਦ ਨਹੀਂ, ਇਹ ਨਵੀਂ ਬਣਾਈ। ਅੱਛਾ, ਇਹ ਮਸਜਿਦ ਨਵੀਂ ਬਣਾਈ। ਲੋ ਜੀ, ਇਹ ਜਿਹੜਾ ਨਾ ਜੀ, ਜਿਸ ਟਾਈਮ ਇੱਧਰੋਂ ਆਈ ਹੈ ਨਾ, ਇਹ ਪਿੰਡ ਇੱਧਰ ਕਿਹੜਾ ਆ ਜਾਂਦਾ? ਮੁੰਡਾਲਾ ਸਿੱਧੂਆਂ ਤੋਂ ਬਿਲਕੁਲ ਜਿੰਨੇ ਪਹਾੜ ਪਾਸਿਓਂ ਆਈ ਹੈ ਨਾ ਜੀ, ਜਿਸ ਟਾਈਮ ਪਿੰਡ 'ਚ ਆਈਏ ਤੇ ਇੱਕ ਆਪਣਾ ਤੇ ਇਹ ਨਾਲ ਹੀ ਅੱਗੇ ਗੁਰਦੁਆਰਾ ਆ ਜਾਂਦਾ। ਇਹ ਗੁਰਦੁਆਰਾ ਜੇ ਤੁਹਾਡਾ। ਲੋ ਜੀ, ਇਹ ਗੱਲ ਜਦੋਂ ਅਸੀਂ ਆਏ ਆ ਨਾ, ਸਾਡੇ ਵੱਡੇ ਦੱਸਦੇ ਨੇ ਅਸੀਂ ਇਹਨਾਂ ਲੈ ਕੇ ਮਸਜਿਦ ਬਣਾਈ ਸੀ, ਮਸਜਿਦ ਨਮਾਜ਼ ਪੜ੍ਹਦੇ ਰਹੇ। ਅੱਛਾ, ਜਿਸ ਵਕਤ ਆਏ ਨੇ? ਅੱਜ ਜਦੋਂ ਅਸੀਂ ਆਏ ਆ, ਵੇਖਿਆ ਥੋੜਾ ਮਰਾ ਬਾਹਰ ਕੱਢੇ ਆ। ਅੱਛਾ ਥੋੜੇ ਅੱਛਾ ਮਰਾ ਬਾਹਰ ਕੱਢੇ ਆ। ਅੱਛਾ। ਫਿਰ ਉਦੋਂ ਬਾਅਦ ਜਿਹੜਾ ਸੀ, ਫਿਰ ਅਸੀਂ ਮਸਜਿਦ ਫਿਰ ਕੱਚੀ ਬਣਾਈ ਫਿਰ ਮਸਜਿਦ। ਫਿਰ ਅੱਛਾ। ਫਿਰ ਉਦੋਂ ਬਾਅਦ ਜਿਹੜੀ ਹੈ ਫਿਰ ਉਹ ਖੂਹ ਜਿਹੜੇ ਹਨ ਇਹਨਾਂ ਦੇ, ਉਹ ਧੀਰ ਕੇ ਲਿਆ ਕੇ ਫਿਰ ਮਸਜਿਦ ਪੱਕੀ ਬਣਾਈ। ਅੱਛਾ। ਫਿਰ ਇਹਨਾਂ ਦੇ ਖੂਹ ਜਿਹੜੇ ਹਨ ਉਹ ਧੀਰ ਕੇ ਤੇ ਫਿਰ ਉਹ ਜਿਹੜੇ ਨੇ ਨਾ ਉਹ ਪੱਕੀ ਮਸਜਿਦ ਬਣਾਈ। ਮਤਲਬ ਕਿ ਇਹਨਾਂ ਦੇ ਖੂਹਾਂ ਦੀ ਜਿਹੜੀ ਮਿੱਟੀ ਆ ਸੀ ਉਹ ਮਸਜਿਦ ਲਾਈ ਆ, ਉਹ ਮਸਜਿਦ ਨੂੰ ਲੱਗੀ। ਕੀ ਬਾਤ, ਕੀ ਬਾਤ ਹੈ। ਲੋ ਜੀ, ਜਿਸ ਵਕਤ 47 ਦੀ ਵੰਡ ਹੋਈ ਹੈ ਤੇ ਮੁਸਲਮਾਨ ਇੱਧਰ ਆਏ ਨੇ, ਸਿੰਧੂ ਤੇ ਸਿੱਖ ਚਲੇ ਗਏ ਨੇ, ਮੁਸਲਮਾਨਾਂ ਆਪਣੀਆਂ ਇਬਾਦਤਗਾਹਾਂ ਮਸਜਿਦਾਂ ਉਧਰ ਛੱਡ ਆਏ ਨੇ। ਹਾਂਜੀ। ਤੇ ਜਿਸ ਟਾਈਮ ਉਧਰੋਂ ਛੱਡ ਕੇ ਇੱਧਰ ਆਏ ਨੇ, ਇੱਥੋਂ ਸਿੱਖ ਆਪਣੇ ਇਹ ਵਾਲੇ ਗੁਰਦੁਆਰੇ ਛੱਡ ਕੇ ਚਲੇ ਗਏ ਤੇ ਆਪਣੇ ਗੁਰਦੁਆਰੇ ਛੱਡ ਕੇ ਗਏ ਨੇ। ਤੁਸੀਂ ਮਸਜਿਦਾਂ ਛੱਡ ਕੇ ਆਏ, ਉਹ ਗੁਰਦੁਆਰਾ ਛੱਡ ਗਏ। ਤੁਸੀਂ ਆ ਕੇ ਇੱਥੇ ਆਪਣੇ ਅੱਲਾ ਦਾ ਨਾਮ, ਇੱਥੇ ਆ ਕੇ ਅਸੀਂ ਕੋਈ 10 ਸਾਲ ਅਸੀਂ ਨਮਾਜ਼ ਪੜ੍ਹਦੇ 10 ਸਾਲ ਗੁਰਦੁਆਰੇ। ਸਾਡੇ ਵੱਡੇ ਜਿਹੜੇ ਨੇ, ਸਾਡੇ ਵੱਡਿਆਂ ਦੀ ਬੜੀ ਕੋਈ ਵੀ ਵੱਡੇ ਪੜ੍ਹਦੇ ਨੇ। ਫਿਰ ਉਦੋਂ ਬਾਅਦ ਜਿਹੜੀ ਇੱਥੇ ਕੱਚੀ ਮਸਜਿਦ ਬਣਾਈ। ਵਾਹ ਜੀ ਵਾਹ, ਬੜੀ ਗੱਲ। ਇਹ ਦਾਰਾ ਵੇ ਹੈਗਾ ਵੇ, ਇਹ ਵੀ ਉਹਨਾਂ ਵਿਖਾਓ, ਇਹਨਾਂ ਨੂੰ ਪਤਾ ਵੇ ਇਹ ਦਾਰਾ ਵੇ। ਇਹ ਕਿਹੜਾ ਹਿੱਸਾ ਜੀ ਦਾਇਰੇ ਦਾ? ਅੱਗੇ ਜਿਹੜਾ ਹੈ ਨਾ, ਇਹਨਾਂ ਦੀ ਇੱਕ ਬੜੀ ਪਹਿਚਾਣ ਹੈ, ਉਹ ਥੜਾ ਹੈ। ਅੱਛਾ, ਉਹ ਹਾਂ, ਜਿੱਥੇ ਬੈਠਦੇ ਹੁੰਦੇ, ਜਿੱਥੇ ਬੈਠਦੇ ਹੁੰਦੇ ਹਨ, ਥੜਾ। ਅੱਛਾ ਜੀ, ਇਹ ਗੁਰਦੁਆਰਾ ਅੰਦਰੋਂ ਜ਼ਰਾ ਦੇਖ ਲਈਏ ਜਾ ਕੇ। ਕਰਿਆ ਜੇ ਅਸਲ ਵਿੱਚ ਨਾ ਇੱਥੇ ਕਰਿਆ ਜੇ ਮਿਹਰਬਾਨੀ। ਉਹ ਮਕਾਨ ਪੁਰਾਣੇ ਨੇ ਜੀ, ਉਹ ਚਲੋ ਵੇਖ ਲੈਂਦੇ। ਨਹੀਂ, ਉਹ ਪੁਰਾਣੇ ਨੇ। ਚਲੋ बेटा अंदर देख लेते हैं, बाहर से अंदर कोई बात नहीं। तो जी ਇਹ ਜਿਹੜਾ ਨਾ ਜੀ, ਇਹ ਬੋਰਡ ਵੀ ਉਹਨਾਂ ਦਾ ਹੀ ਹੈ। ਅੱਛਾ 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 ਅੱਛਾ। ਇਹ ਵੇਖੋ ਨਾ ਜੀ, ਇਹ ਬਿਲਡਿੰਗ ਜਿਹੜੀ ਹੈ ਨਾ, ਇਹ 47 ਦੇ ਦੌਰ ਦੀ ਹੈ ਤੇ ਬਾਕੀ ਇਹ ਜਿਹੜਾ ਨਾ ਖਸਤਾ ਹਾਲੀ ਦੀ ਵਜ੍ਹਾ ਤੋਂ ਹੈ ਨਾ ਟੁੱਟ ਦਾ ਸ਼ਿਕਾਰ ਹੋ ਗਈ ਹੈ। ਤੇ ਇਹ ਜਿਹੜਾ ਨਾ ਇਹਦਾ ਦਰਵਾਜ਼ਾ ਹੈ ਗੁਰਦੁਆਰੇ ਦਾ, ਤੇ ਇਹ ਜਿਹੜਾ ਨਾ ਬੋਰਡ ਇਹ ਗੁਰਦੁਆਰੇ ਦੇ ਅੰਦਰ ਹੈ। ਇਹ 47 ਤੋਂ ਪਹਿਲੇ ਦਾ ਜੀ ਭਾਜੀ ਬੋਰਡ? ਹਾਂਜੀ, ਇਹ ਬੋਰਡ 47 ਤੋਂ ਪਹਿਲਾਂ ਦਾ ਜੀ। ਅੱਛਾ, ਬੋਰਡ 47 ਤੋਂ ਪਹਿਲਾਂ। ਛੋਟਾ ਸੀ, ਫਿਰ ਬਾਅਦ ਫਿਰ ਵੱਧ ਗਿਆ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੇ ਇਹ ਜਿਹੜਾ ਨਾ ਇਹ ਗੁਰਦੁਆਰੇ ਦੀ ਇਹ ਕਿੰਨੀ ਕਿ ਜਗ੍ਹਾ, ਮਤਲਬ ਇੱਥੇ ਸਿੰਗਲ ਸਟੋਰੀ ਲੱਗਦਾ ਮੈਨੂੰ। ਇਹ ਸ਼ਾਵੇ ਤੋਂ ਜਿਹੜਾ ਨਾ ਇਹ ਜੋ ਇਹ ਬਣਿਆ ਸੀ, ਉਹ ਸਿੱਖਾਂ ਦੇ ਬਣੇ ਆ। ਹਾਂ, ਜੋ ਬਣਿਆ ਸਿੱਖਾਂ ਦੇ, ਉਸੇ ਹਾਲਤ 'ਚ ਹਜੇ ਵੀ ਮੌਜੂਦ ਹੈ। ਇਹਨਾਂ ਨੇ ਆਪਣੇ ਕਮਰੇ ਫਿਰ ਬਾਅਦ 'ਚ ਬਣਾਏ ਨੇ, ਆ ਸਾਰਾ ਖਾਲੀ ਪਿਆ ਸੀ ਤੇ। ਅੱਛਾ ਅੱਛਾ, ਇਹ ਕਮਰੇ ਪਹਿਲੇ ਨੇ? ਇਹ ਨਹੀਂ ਇਹ ਬਿਲਡਿੰਗ? ਨਹੀਂ ਨਹੀਂ, ਅੱਛਾ, ਇਹ ਬਾਅਦ 'ਚ ਬਣੇ?
ਅੱਛਾ ਅੱਛਾ ਇਹ ਵਾਲਾ ਜਿਹੜਾ ਇਹ ਹਿੱਸਾ ਤੋੜ ਤੱਕ ਨਾ ਉਸ ਤੱਕ ਅੱਛਾ ਜਿੰਨਾ ਹਿੱਸਾ ਇਹ ਬਨੇ ਤੋੜ ਉਸ ਤੱਕ ਵੀ ਅੱਗੇ ਤੱਕ ਅੱਛਾ 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 ਸਹੀ ਹੈ ਅੱਗੋਂ ਮੇਰੇ ਭਰਾਵਾਂ ਨੇ ਆਪਣੀ ਬੜੀ ਵੰਡ ਕਰ ਲਈ ਹੂੰ ਤੇ ਇਹਦੇ ਅੰਦਰ ਕੀ ਚੀਜ਼ ਰੱਖੀ ਹੁੰਦੀ ਹੈ ਜੀ ਅੰਦਰ ਸਮਾਨ ਸਮੂਨ ਪਿਆ ਅੱਛਾ, ਅੱਛਾ। ਹੈ ਅੰਦਰ ਰਹਿਸ਼ ਅੱਛਾ ਅੱਛਾ ਲੋ ਜੀ ਇਹ ਜਿਹੜਾ ਦਰਵਾਜ਼ਾ ਹੈ ਨਾ ਭਾਜੀ ਇਹ ਦਰਵਾਜ਼ਾ ਹਜੇ ਵੀ ਉਹ ਹੀ ਹੈ ਇਹ ਸਿੱਖਾਂ ਦਾ ਜੀ ਹੈ ਇਹ ਦਰਵਾਜ਼ਾ ਉਹ ਹੀ ਹਾਂ ਇਹ ਦਰਵਾਜ਼ਾ ਹਜੇ ਵੀ ਉਹ ਹੀ ਹੈ ਜਿਸ ਵਕਤ ਇੱਥੇ ਤੁਸੀਂ ਰਹਿੰਦੇ ਸੀ ਇਬਾਦਤ ਕਰਦੇ ਸੀ ਗ੍ਰੰਥ ਸਾਹਿਬ ਪੜ੍ਹਦੇ ਸੀ ਤੇ ਫਿਰ ਮੁਸਲਮਾਨ ਆਏ ਤੇ ਫਿਰ ਉਹਨਾਂ ਨੇ ਵੀ ਜਿਹੜਾ ਨਾ ਅੱਲਾ ਦਾ ਜ਼ਿਕਰ ਅਜ਼ਕਾਰ ਅੱਜ ਭਾਜੀ ਤੇ ਉਹ ਸਿਲਸਿਲਾ ਜਿਹੜਾ ਇਬਾਦਤ ਦਾ ਉਹ ਉਸੇ ਤਰ੍ਹਾਂ ਜਾਰੀ ਸਾਰੀ ਰੱਖਿਆ ਉਸ ਤੋਂ ਬਾਅਦ ਫਿਰ ਜਿਹੜੇ ਦੱਸਦੇ ਪਏ ਨੇ ਕਿ ਜਿਹੜੇ ਖੂਹ ਸਨ ਉਹਨਾਂ ਦੀ ਫਿਰ ਇੱਟਾਂ ਅਧੇੜੀਆਂ ਤੇ ਉਹ ਲਿਆ ਕੇ ਤੇ ਫਿਰ ਉਹਨਾਂ ਨੇ ਮਸਜਿਦ ਤੇ ਇਸਤੇਮਾਲ ਕੀਤੀ ਤੇ ਇਹ ਜਿਹੜਾ ਨਾ ਗੁਰਦੁਆਰੇ ਦੇ ਤੁਹਾਨੂੰ ਅੱਗੇ ਦੱਸਿਆ ਸੀ ਪਿੰਡੋਂ ਚੜ੍ਹਦੇ ਪਾਸੇ ਆਈਏ ਤੇ ਛੱਪੜ ਸੀ ਤੇ ਇਹ ਗੁਰਦੁਆਰੇ ਦੇ ਬਿਲਕੁਲ ਚੜ੍ਹਦੇ ਪਾਸੇ ਛੱਪੜ ਹੈ ਪੜਿਆ ਇਹ ਗੁਰਦੁਆਰੇ ਦੀ ਬਿਲਡਿੰਗ ਹੈ ਹਾਂਜੀ ਇਹ ਗੁਰਦੁਆਰੇ ਦੀ ਬਿਲਡਿੰਗ ਹੈ ਤੇ ਗੁਰਦੁਆਰੇ ਦੇ ਇਧਰਲੇ ਪਾਸੇ ਨਾਲ ਹੀ ਮਸ਼ਰਕ ਸਾਈਡ ਤੇ ਉਹ ਛੱਪੜ ਆ ਜਾਂਦਾ ਹੈ ਤੇ ਹੁਣ ਤੁਹਾਨੂੰ ਦਾਇਰਾ ਦਿਖਾਣੇ ਆ ਜਿੱਥੇ ਤੁਸੀਂ ਬੈਠ ਕੇ ਆਪਣੇ ਪਿੰਡ ਦੀ ਪੰਚਾਇਤ ਵਗੈਰਾ ਲਗਾਉਂਦੇ ਹੁੰਦੇ ਸੀ ਜਿਹਨੂੰ ਥੋੜਾ ਤੁਸੀਂ ਆਂਦੇ ਥੜਾ ਜਿਹਨੂੰ ਤੁਸੀਂ ਕਹਿੰਦੇ ਸੀ ਤੇ ਇਹ ਅੰਸਾਰੀ ਬਲਾਈ ਜਲਾ ਵੀ ਆ ਹਨ ਅੱਛਾ ਜੀ। ਬਸ਼ਿੰਦੇ ਜਿਹੜੇ ਜਲਾ ਵੀ ਸਨ ਅੱਛਾ ਜੀ ਇਹ ਘਰ ਉਹਨਾਂ ਦੇ ਨੇ ਜਲਾਇਆ ਜਿਹੜੇ ਇੱਥੋਂ ਦੇ ਅੱਛਾ ਇਹ ਜਿਹੜੇ ਘਰ ਸਮਝਲਾਇਆ ਦੇ ਨੇ ਸਨ ਅੱਛਾ ਜਿਹੜੇ ਇੱਥੋਂ ਦੇ ਰਹਿਸ਼ੀ ਸਨ ਅੱਛਾ 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 ਠੀਕ ਹੈ ਭਾਜੀ ਇਹ ਵਾਲਾ ਵੀ 47 ਤੋਂ ਪਹਿਲੇ ਦਾ ਮਕਾਨ ਹੈ। ਇਹ ਵੀ 47 ਤੋਂ ਪਹਿਲਾਂ ਦਾ। ਹਾਂਜੀ ਇਹ ਵੀ ਸਿੱਖਾਂ ਦਾ ਮਕਾਨ ਹਾਂਜੀ ਇਹ ਵੀ ਮਕਾਨ ਸਿੱਖਾਂ ਦਾ ਹੀ ਹੈ ਅੱਛਾ ਇਸ ਤਰ੍ਹਾਂ ਹੀ ਹਾਂ ਨਹੀਂ ਇਹ ਉਹੀ ਕਹਿ ਰਹੇ ਜੀ ਇਹ ਡਾਟ ਤੋਂ ਜਿਹੜਾ ਨਾ ਉੱਪਰ ਕਿੰਗਰਿਆਂ ਤੋਂ ਪਤਾ ਲੱਗਦਾ ਹੈ ਹਾਂ ਕਿ ਇਹ ਮਕਾਨ ਜਿਹੜਾ 47 ਤੋਂ ਪਹਿਲੇ ਦਾ ਹੈ। ਹਾਂ ਤੇ ਮੋਸਟਲੀ ਸਿੱਖ ਜਿਹੜੇ ਸਰਦਾਰ ਸਨ ਨਾ ਜੀ ਉਹ ਇਸ ਤਰ੍ਹਾਂ ਦੇ ਕਿੰਗਰੇ ਵਾਲੇ ਬਣਾਉਂਦੇ ਹੁੰਦੇ ਸਨ ਹਾਂ ਤੇ ਇਹ ਪਿੱਪਲ ਜਿਹੜਾ ਇਹ ਵੀ ਪੁਰਾਣਾ ਇਹ ਵੀ ਹੈ ਪੁਰਾਣਾ ਹੀ ਹੈ ਇਹ ਵੀ ਬਣਾ ਇਹ ਜੀ ਜਿਹੜਾ ਥੋੜਾ ਜਿਹਾ ਇਧਰੋਂ ਅੱਜ ਜਿਹੜਾ ਕੋਈ ਰਹਿਮਤ ਬਿਮਾਰੀਆਂ ਤੇ ਕਰਿਆ ਜੀ ਤੇ ਇਧਰੋਂ ਹਾਂ ਜੀ ਇਹ ਥੋੜਾ ਇਹ ਅੱਛਾ ਇਹ ਜਿਹੜੇ ਬਾਰ ਸਾਹਿਬ ਨੇ ਨਾ ਇਹਨਾਂ ਦੇ ਵਾਲਦ ਇਹ ਇਥੋਂ ਦੇ ਮਕਾਮੀ ਨੇ ਅੱਛਾ ਅੱਛਾ ਇਹ ਵਾਹ ਜੀ। ਇਹਨਾਂ ਸਿੱਖਾਂ ਨੂੰ ਸਾਰਿਆਂ ਨੂੰ ਬਿਲਕੁਲ ਸਹੀ ਜਾਣਦੇ ਹਨ ਅੱਛਾ ਅੱਛਾ ਅਸਲਾਮ ਵਾਲੇਕੁਮ ਜੀ ਭੱਟ ਸਾਹਿਬ ਭੱਟ ਸਾਹਿਬ ਕੀ ਹਾਲ ਜੇ ਖਰੀਏ ਜੀ ਇਹ ਨਾ ਆ ਉਹਨਾਂ ਦੇ ਨਾਲ ਨਾ ਇਹ ਪਿੰਡ ਦੇ ਨੇ ਇੱਥੋਂ ਦੇ ਨੇ ਸਿੱਖ ਆ ਜਿਹੜੇ ਦਲੀਪ ਸਿੰਘ ਸਰਪੰਚ ਹੋਇਆ ਜੀ ਇੱਥੋਂ ਦੇ। ਕਿਸ਼ਨ ਸਿੰਘ ਦਾ ਪੁੱਤਰ ਬਿਲਕੁਲ ਠੀਕ ਹਾਂ ਹੈ ਆ ਉਹਨਾਂ ਦੀ ਬੈਠਕ ਇਹ ਬੈਠੇ ਇਹ ਬਾਰ ਸਾਹਿਬ ਨੂੰ ਬਹੁਤਾ ਪਤਾ ਕਿਉਂਕਿ ਇਹਨਾਂ ਗੱਲਾਂ ਸੁਣੀਆਂ ਨੇ, ਇਹ ਮਕਾਮੀ ਇੱਥੋਂ ਇਹ ਕਿਹਦੀ ਬੈਠਕ ਜੀ ਇਹ ਕਿਸ਼ਨ ਸਿੰਘ ਦੀ ਉਹ ਤੁਹਾਡਾ ਭਲਾ ਹੋਵੇ ਲਓ ਜੀ ਇਹ ਨਾ ਤੁਸੀਂ ਕਹਿੰਦੇ ਬੰਦਾ ਹੀ ਕੋਈ ਨਹੀਂ ਰਹਿ ਗਿਆ ਪਿੰਡ 'ਚ ਪਤਾ ਕੀ ਇਹਦਾ ਪਿੰਡਾਂ ਦੇ ਮੈਂ ਕਹਿੰਦੇ ਜੀ ਇਹ ਵੱਡਾ ਪੁਰਸ਼ ਜਿਸ ਬੰਦੇ ਨੇ ਉਹਨਾਂ ਦਾ ਨਾਂ ਲਿਆ ਹੈ, ਹਾਂ ਜਿਸ ਬੰਦੇ ਨੇ ਆਪਣੀ ਵੀਡੀਓ ਇੰਟਰਵਿਊ ਦਿੱਤਾ ਉਹ ਤਾਂ ਡਾਇਰੈਕਟ ਉਸਾ ਦੱਸ ਦਿੱਤਾ ਕਿ ਕਿਸ਼ਨ ਸਿੰਘ ਤੇ ਉਹ ਤੇ ਇਹ ਤਾਂ ਉਹਦੇ ਪਿਓ ਤੱਕ ਪਹੁੰਚ ਗਏ ਨਹੀਂ ਨੇ ਇਹਨਾਂ ਦੇ ਜਿਹੜੇ ਵਾਲਦ ਸਾਹਿਬ ਸਨ ਨਾ ਉਹ ਇਹਨਾਂ ਦੇ ਨਾਲ ਇਹਨਾਂ ਦਾ ਇਸ ਤਰ੍ਹਾਂ ਜੇ ਘਰੇਲੂ ਆਉਣ ਆਹ ਜਾਣ ਇੱਥੇ ਜੋ ਉਹਨਾਂ ਦਾ ਇੱਥੇ ਹੀ ਸਾਡਾ ਇੱਥੇ ਨਾਲ ਜਿਹਨਾਂ ਦਾ ਘਰ ਸੀ ਅੱਛਾ ਇੱਧਰ ਆਓ ਹਾਂ ਜੀ ਭੱਟ ਸਾਹਿਬ ਜ਼ਰਾ ਭੱਟ ਸਾਹਿਬ ਪਹਿਲੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮੁਹੰਮਦ ਯੂਨਸ ਮੁਹੰਮਦ ਯੂਨਸ ਤੇ ਵਾਲਾ ਸਾਹਿਬ ਦਾ ਉਮਰਦੀਨ ਉਮਰਦੀਨ ਭੱਟ ਹਾਂ ਅੱਛਾ ਜੀ ਉਹਨਾਂ ਦਾ ਹੋਵੇ ਉਮਰਦੀਨ ਬਾੜ ਦਾ ਬੇਟਾ ਜੇ ਅੱਛਾ 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 ਆ ਹੁਣ ਚਾਬੀ ਨਹੀਂ ਮੇਰੇ ਕੋਲ ਹਾਂਜੀ। ਨਹੀਂ ਤਾਂ ਦਰਵਾਜ਼ਾ ਖੋਲ ਕੇ ਤੁਹਾਨੂੰ ਹਾਂਦੇ ਉੱਤੇ ਟੈਲਾਂ ਦੇ ਜਿਵੇਂ ਲਿਖਿਆ ਕਿਸ਼ਨ ਸਿੰਘ ਲੋ ਜੀ ਦਲੀਪ ਸਿੰਘ ਜੀ ਇਹ ਜੇ ਥੜਾ ਜਿੱਥੇ ਤੁਸੀਂ ਆਪਣੇ ਦੌਰ ਦੇ ਵਿੱਚ ਬੈਠ ਕੇ ਤੇ ਫੈਸਲੇ ਕਰਦੇ ਹੁੰਦੇ ਸੀ ਤੁਸੀਂ ਦੱਸਿਆ ਕਿ ਸਰਪੰਚ ਸਨ ਤੇ ਤੁਹਾਡੇ ਵਾਲਾ ਸਾਹਿਬ ਦਾ ਸੀ ਕਿਸ਼ਨ ਸਿੰਘ ਤੇ ਇਹ ਥੜਾ ਜਿਹਾ ਇਹ ਨਾਲ ਹੀ ਉਹ ਪੀਪਲ ਪੁਰਾਣਾ ਤੇ ਇਹਦੇ ਬਿਲਕੁਲ ਇਸ ਤਰ੍ਹਾਂ ਸਾਹਮਣੇ ਜਾਈਏ ਤਾਂ ਉਹ ਸਾਹਮਣੇ ਗੁਰਦੁਆਰਾ ਉਹਦੀ ਬਾਰੀ ਨਜ਼ਰ ਆਉਂਦੀ ਗੁਰਦੁਆਰੇ ਦੀ ਤੇ ਇਸੇ ਤਰ੍ਹਾਂ ਇਹ ਗਲੀ ਐ ਚੱਲ ਜਾਂਦੀ ਫਿਰ ਇਹ ਗਲੀ ਇੱਧਰ ਚਲੀ ਜਾਂਦੀ ਹੈ ਫਿਰ ਇਹ ਗਲੀ ਚਲ ਜਾਂਦੀ ਹੈ ਤੇ ਫਿਰ ਇਹ ਛੱਪੜ ਜਿਹੜਾ ਨਾ ਇਸ ਤਰ੍ਹਾਂ ਪਿੰਡ ਦੇ ਜਿਹੜਾ ਨਾ ਉਹ ਚੱਲਦਾ ਜੇ ਚੜ੍ਹਦੇ ਪਾਸੇ ਗੁਰਦੁਆਰੇ ਦੇ ਜਿਹੜਾ ਨਾ ਉਹ ਚੜ੍ਹਦੇ ਪਾਸੇ ਤੇ ਇਹ ਹੁਣ ਥੜੇ ਦੇ ਅੰਦਰਲੇ ਪਾਸੇ ਜਿਹੜਾ ਨਾ ਇਹ ਤੁਹਾਨੂੰ ਜਿਹੜਾ ਨਾ ਦਿਖਾਣੇ ਅੰਦਰ ਦਾ ਵੀ ਬਾਹਰ ਥੜਾ ਆ ਇਹ ਜਿਹੜੀ ਜਗ੍ਹਾ ਹੈ ਇਹ ਕਿਹਦੀ ਸੀ ਇਹ ਕਿਸ਼ਨ ਸਿੰਘ ਦੀ ਵੇਲੀ ਸੀ ਇਹ ਹਵੇਲੀ ਸੀ ਕਿਸ਼ਨ ਸਿੰਘ ਦੀ ਹਾਂਜੀ ਕਿਸ਼ਨ ਸਿੰਘ ਦਾ ਮੁੰਡਾ ਹੈ ਦਲੀਪ ਸਿੰਘ ਹਾਂਜੀ ਇਸ ਹੋਇਆ ਸਰਪੰਚ ਅੱਛਾ ਇਹਨੇ ਸਾਡੇ ਬੇਲੀ ਨੂੰ ਦਿੱਤਾ ਹੈ ਉਧਰ ਇੰਟਰਵਿਊ ਅੱਛਾ ਹਾਂਜੀ ਤੇ ਦਲੀਪ ਸਿੰਘ ਕਿਸ਼ਨ ਸਿੰਘ ਦਾ ਮੁੰਡਾ ਹੈ ਅੱਛਾ ਕਿਸ਼ਨ ਸਿੰਘ
ਜਿਹੜਾ ਹੈ ਇਹ ਉਹਦੀ ਹਵੇਲੀ? ਇਹ ਮੈਨੂੰ ਪਤਾ ਹੈ ਕਿ ਇਹ ਕਿਸ਼ਨ ਸਿੰਘ ਦੀ ਹਵੇਲੀ ਸੀ, ਇਹ ਨਾਲ ਉਹਦੇ ਭਰਾ ਦੀ ਹਵੇਲੀ ਸੀ। ਅੱਛਾ। ਉਸ ਤੋਂ ਅੱਗੇ ਫਿਰ ਉਹਦੇ ਭਰਾ, ਇਹ 3 ਭਰਾ ਹਨ, ਤਿੰਨਾਂ ਦੀ। ਇਹ ਕਿਸ਼ਨ ਸਿੰਘ ਕੇ 3 ਭਰਾ ਸਨ। ਹਾਂ, ਇਹ ਕਿਸ਼ਨ ਸਿੰਘ ਦੀ ਹਵੇਲੀ ਆ ਗਈ। ਤੇ ਇਸ ਤੋਂ ਅੱਗੇ ਉਹਦੇ ਭਰਾ ਜੀ, ਇਸ ਤੋਂ ਅੱਗੇ ਫਿਰ ਉਹਦੇ ਭਰਾ ਜੀ। ਅੱਛਾ ਅੱਛਾ, ਹਾਂ। ਉਹਦੇ ਭਰਾਵਾਂ ਦਾ ਨਾਮ ਕੀ ਯਾਦ ਹੈ ਨਹੀਂ, ਤੁਹਾਨੂੰ? ਭਰਾਵਾਂ ਨਾਮ ਭੁੱਲ ਗਏ ਨੇ। ਨਹੀਂ, ਨਾਂ ਨਹੀਂ। ਕਿਸ਼ਨ ਸਿੰਘ ਦਾ ਕਿਉਂ ਯਾਦ ਰਹਿ ਗਿਆ? ਕਿ ਬਹੁਤਾ ਕਿਸ਼ਨ ਗੂੜ ਸੀ ਸਿੰਘ ਉਹਦੇ ਦਾ ਨਾਲ? ਇਹ ਵਾਸਤੇ ਨਹੀਂ, ਆਹ ਤੇ ਵੇਖਿਆ ਵੀ ਨਹੀਂ। ਅੱਛਾ ਅਸਰ ਉਹ ਇੱਟਾਂ ਦੇ ਉੱਤੇ ਲਿਖੇ ਆ, ਅੱਛਾ ਅੰਦਰ ਜਿਹੜੀਆਂ ਟੈਲਾਂ ਨੇ ਛੱਤ ਤੇ ਪਈਆਂ। ਅੱਛਾ ਬੈਠਕ ਦੀ ਛੱਤ ਦੇ ਉੱਤੇ ਟੈਲਾਂ ਪਈਆਂ ਨਾ, ਅੱਛਾ ਅੱਛਾ ਉਹਦੇ 2 ਟੈਲਾਂ ਦੇ ਉੱਤੇ ਲਿਖਿਆ ਕਿਸ਼ਨ ਸਿੰਘ। ਅੱਛਾ ਅੱਛਾ ਅੱਛਾ, ਤਾਂ ਯਾਦ ਹੈ। ਤਾਂ ਯਾਦ ਹੈ। ਹਾਂ, ਨਾਲੇ ਅਸੀਂ ਵੀ ਵਡੇਰਿਆਂ ਕੋਲ ਪੁੱਛਦੇ ਹਾਂ ਨਾ ਹਾਂਜੀ। ਕਿ ਕਿਸ਼ਨ ਸਿੰਘ ਕੌਣ ਸੀ। ਇਹ ਲੰਬੜਦਾਰ ਸੀ ਪਿੰਡ ਦਾ, ਤੇ ਇਹੀ ਉਹਦੀ ਹਵੇਲੀ ਸੀ। ਇਹ ਅੱਛਾ। 3 ਭਰਾ ਹਨ, ਇਹਨਾਂ ਦੀਆਂ ਇਕੱਠੀਆਂ ਕਨਾਰਾਂ ਦੀਆਂ ਹਵੇਲੀਆਂ ਇਸ ਲਾਈਨ ਤੇ ਨੇ। ਕੋਈ ਘੋੜੀਆਂ ਘਾੜੀਆਂ ਰੱਖੀਆਂ, ਕੋਈ ਡੰਗਰ ਡੁੰਗਰ? ਉਹਨਾਂ ਨੇ ਹਾਂ ਨਹੀਂ, ਉਹਦਾ ਸਾਨੂੰ ਯਾਦ ਨਹੀਂ। ਹਾਂ, ਅੱਛਾ। ਕਿਉਂ ਅਸੀਂ ਤਾਂ ਉਦੋਂ ਪੈਦਾ ਵੀ ਨਹੀਂ ਹੋਏ। ਹਾਂਜੀ, ਤੁਹਾਡੇ ਵੱਡੇ ਕੀ ਦੱਸਦੇ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ, ਕਿਸ਼ਨ ਸਿੰਘ ਦੇ ਨਾਲ, ਦਲੀਪ ਸਿੰਘ ਉਹਨਾਂ ਦੇ ਨਾਲ ਮੇਲ ਮਿਲਾਪ ਸੀ? ਬੜਾ ਅੱਛਾ ਮੇਲ ਮਿਲਾਪ ਸੀ ਇਹਨਾਂ ਕੋਲ। ਤੁਹਾਡੀ ਆਪਣੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਮਰਾਸਮ ਸਨ? ਨਹੀਂ, ਮੈਂ ਤੇ ਉਹਨਾਂ ਤੁਹਾਡੇ ਨੂੰ ਵੇਖਿਆ। ਬਜ਼ੁਰਗਾਂ ਦੇ? ਨਹੀਂ, ਸਾਡੇ ਬਜ਼ੁਰਗ, ਮੇਰੇ ਜਿਹੜੇ ਤਾਇਆ ਤੇ ਮੇਰੇ ਅੱਬੂ ਸਨ ਨਾ, ਜੀ ਜੀ, ਉਹ ਦੱਸਦੇ ਹਨ ਕਿ ਇਹਨਾਂ ਕੋ ਇਹਤਰਾਮ ਕਰਦੇ ਸਨ। ਹਾਂਜੀ ਇਹ ਲੋਕੀ ਸਾਰੇ ਮੁਸਲਮਾਨ ਵੀ ਤੇ ਦੂਜੇ ਵੀ ਜੀ, ਕਿਤੇ ਖਲੋਤੇ ਹੁੰਦੇ ਹਨ, 2 ਮੁੰਡੇ ਇਕੱਠੇ ਹੋ ਗਏ, ਹਾਂਜੀ 2-3, ਤੇ ਉਹ ਹੁੰਦੇ ਹਨ ਨਾ ਘਰੋਂ, ਤੇ ਆਂਦੇ ਹਨ ਓਏ ਬਾਪੂ ਆ ਗਿਆ, ਚਲੋ ਨਿਕਲ ਚਲੀਏ। ਅੱਛਾ, ਬਾਪੂ ਆ ਗਿਆ। ਆ ਬਾਪੂ ਆ ਗਿਆ ਨਾ, ਚਲੋ ਚਲੀਏ। ਅੱਛਾ, ਯਾਨੀ ਇਹਨਾਂ ਇਹਤਰਾਮ ਕਰਦੇ ਸਨ ਵੀ ਇਹ ਗੁੱਸੇ ਨਾ ਹੋਣ ਸਨ। ਹਾਂ 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 ਹਾਂ, ਤੇ ਉਂਝ ਵੀ ਕੋਈ ਪੁਲਿਸ ਵੀ ਆਉਂਦੀ ਸੀ ਨਾ, ਜੀ, ਤੇ ਉਹ ਆਂਦੇ ਹਨ ਤੁਸੀਂ ਨਾ ਆਇਆ ਕਰੋ, ਮੈਂ ਜੀ ਇੱਥੇ ਆਇਆ ਹਾਂ। ਅੱਛਾ ਜੀ, ਇਹਨਾਂ ਦਾ ਕੀ ਆਖਣ, ਫੜੋ ਵੇ ਘੋੜੀ ਦੇ ਵਾਗ ਤੇ ਸਾਨੂੰ ਅਮੀਪੁਰ ਛੱਡ ਕੇ ਆਓ। ਅੱਛਾ ਉਦੋਂ ਘੋੜੀਆਂ ਹੁੰਦੀਆਂ, ਰਾਹ ਤੇ ਹੁੰਦਾ ਕੋਈ ਨਹੀਂ ਸੀ, ਜੀ ਜੀ, ਘੋੜੀਆਂ ਤੇ ਪੁਲਿਸ ਆਉਂਦੀ ਸੀ। ਅੱਛਾ ਜੀ, ਤੇ ਇਹ ਵਾਸਤੇ ਤੁਸੀਂ ਨਾ ਆਇਆ ਕਰੋ ਕੋਲ, ਮੁੰਡੇ ਛੁੰਡੇ ਉੱਥੇ ਹੋਈ। ਅੱਛਾ, ਇਹਨਾਂ ਦਾ ਕੀ ਐਵੇਂ ਮਗਾਰ ਪਾ ਦੇਣਗੇ, ਹੂੰ। ਯਾਨੀ ਇੰਨੀ ਉਹ ਹਮਦਰਦੀ ਕਰਦੇ ਹੁੰਦੇ ਆ। ਸਿੱਖਾਂ ਦੇ ਇੱਥੇ ਭਾਜੀ ਰਾਮ ਕੇ ਸਿੰਧੂਆਂ, ਹਾਂ। ਰਾਮ ਇਹ ਹਿੰਦੂਆਂ 'ਚ ਤਕਰੀਬਨ ਨਾਮ ਬੋਲਿਆ ਜਾਂਦਾ। ਰਾਮ ਅੱਲਾ ਨੂੰ ਉਹ ਕਹਿੰਦੇ ਨੇ। ਰਾਮ ਅੱਲਾ ਨੂੰ ਕਹਿੰਦੇ, ਹਾਂ। ਲੇਕਿਨ ਮੈਂ ਕਹਿ ਰਿਹਾ ਕਿ ਹਿੰਦੂਆਂ 'ਚ ਇਹ ਨਾਮ ਜ਼ਿਆਦਾ ਜਿਹੜਾ ਨਾ ਉਹ ਬੋਲਿਆ ਜਾਂਦਾ ਹਾਂ, ਤੇ ਇੱਥੇ ਜ਼ਿਆਦਾ ਹਿੰਦੂ ਤੇ ਸਿੱਖ ਵੀ ਰਹਿੰਦੇ ਰਹੇ। ਹਿੰਦੂ ਤੇ ਸਿੱਖਾਂ ਦਾ ਪਿੰਡ ਲੱਗਦਾ ਅਕਸਰੀਅਤ ਜਿਹੜੀ ਹਾਂ ਹੈ। ਬਿਲਕੁਲ, ਮੁਸਲਮਾਨਾਂ ਦਾ ਵੀ ਹੈ ਵੇ, ਹਾਂ। ਰਲੇ ਮਿਲੇ ਸਨ, ਤਕਰੀਬਨ ਇੱਕੋ ਜਿਹੇ ਸਨ। ਅੱਛਾ, ਹਾਂ, ਇਹ ਸਾਡੀ ਇਹ ਗਲੀ ਦੇ ਵਿੱਚ ਨਾ ਹਾਂਜੀ, ਸਿਰਫ ਇੱਕ ਘਰ ਸੀ ਪਾਲਾ ਸਿੰਘ ਦਾ, ਅੱਛਾ ਬਸ। ਤੇ ਬਾਕੀ ਉਹ ਪਰਲੇ ਪਾਸੇ ਉਹ ਚਬਾਰੇ ਕਬੂਰੇ ਸਾਰੇ ਉਹਨਾਂ ਦੇ ਹਨ, ਜਾਂ ਫਿਰ ਇਹ ਪਾਸੇ ਆ ਜਿਹੜੀਆਂ ਹਵੇਲੀਆਂ ਇੱਥੇ ਨਾਲ ਉਹਨਾਂ ਆਪਣੇ ਘਰ ਬਣਾਏ। ਅੱਛਾ, ਇੱਥੇ ਹੋਰ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਤੁਹਾਨੂੰ ਕੋਈ ਯਾਦ ਨੇ? ਹੋਰ ਇੱਕ ਬਾਲੀ ਸਿੰਘ ਸੀ, ਅੱਛਾ ਜੀ, ਉਹ ਆਇਆ ਸੀ, ਉਹਨੂੰ ਮੈਂ ਵੇਖਿਆ, ਪਤਲਾ ਜਿਹਾ ਸੀ, ਇੱਥੇ ਆਇਆ ਪਿੰਡ? ਇੱਥੇ ਸਾਡੇ ਪਿੰਡ ਆਇਆ। ਉਹ ਕਦੋਂ ਆਇਆ ਸੀ? ਉਹ ਹੁਣ ਮੈਨੂੰ ਸੰਨ ਦੇ ਯਾਦ ਨਹੀਂ। ਅੰਦਾਜ਼ੇ ਨਾਲ ਕਿੰਨੇ ਸਾਲ ਹੋ ਉਹ ਗਏ? ਵਾਹ ਮੇਰਾ ਖਿਆਲ ਹੈ ਕੋਈ 40 ਸਾਲ ਹੋ ਗਏ ਹੋਣੇ ਨੇ। ਅੱਛਾ ਜੀ, ਤੇ ਉਹ ਫਿਰ ਆਪਣੀਆਂ ਪੈਲੀਆਂ ਉਸ ਪਾਸੇ ਵਡਾਲੇ ਵਾਲੇ ਪਾਸੇ ਉਹਦੀ ਜ਼ਮੀਨ ਸੀ, ਅੱਛਾ ਜੀ, ਤੇ ਉੱਥੇ ਫਿਰ ਕੇ ਦੇ ਵੇਖਦਾ ਸੀ। ਪਤਲਾ ਜਿਹਾ ਸੀ, ਲੰਮਾ ਜਿਹਾ ਤੇ ਪਤਲਾ, ਇਹ ਮੈਨੂੰ ਨਕਸ਼ਾ ਜਿਹਾ ਵੀ ਯਾਦ। ਅੱਛਾ ਅੱਛਾ, ਤੇ ਪਾਲਾ ਸਿੰਘ ਆਇਆ ਸੀ, ਇਹ ਸਾਡੇ ਇਸ ਗਲੀ ਸਾਡਾ ਘਰ ਹੈ, ਉਹਦੇ ਸਾਹਮਣੇ ਉਹਦਾ ਘਰ ਹੈ। ਪਾਲੇ ਸਿੰਘ ਦੇ ਘਰ ਦੇ ਸਾਹਮਣੇ ਤੁਹਾਡਾ ਘਰ ਹੈ? ਹਾਂ ਬਿਲਕੁਲ। ਅੱਛਾ ਉਹ ਆਇਆ ਸੀ, ਉਹਨੇ ਮਾਲ ਇੱਥੇ ਨੱਪਿਆ ਸੀ, ਉਹ ਰਹਿ ਗਿਆ ਸੀ। ਅੱਛਾ ਤੇ ਫਿਰ ਗੁਜਰਾਂ ਨੂੰ ਪੁਲਿਸ ਲੈ ਕੇ ਨਾਲ ਇੰਡੀਆ ਦੇ ਵਿੱਚੋਂ ਆਇਆ ਸੀ ਇੱਥੇ। ਅੱਛਾ ਅੱਛਾ, ਉਹਨੇ ਫਿਰ ਇੱਥੋਂ ਪਿੰਡ ਦੇ ਮੁੰਡੇ 2 ਨਾਲ ਲੈ, ਤੇ ਇਜਾਜ਼ਤ ਪੁਲਿਸ ਨੇ ਆਖਿਆ ਵੀ ਇਹਨਾਂ ਨੂੰ ਪੁੱਟਣ ਦਿਓ ਥਾਂ। ਹਾਂ ਹਾਂ, ਉਹ ਫਿਰ ਅੰਦਰ ਵੜ ਕੇ ਪੁੱਟਦੇ ਰਹੇ। ਅੱਛਾ ਉਹਨਾਂ ਨੂੰ ਨਾ ਸਿਰਫ ਇੱਕ ਕੁੱਜਾ ਲੱਭਾ ਸੀ ਅੱਛਾ, ਚਾਂਦੀ ਦੇ ਰੁਪਈਆਂ ਦਾ, ਜੀ ਜੀ, ਜਿਹੜਾ ਅਸਲ ਮਾਲ ਸੀ ਉਹ ਨਹੀਂ ਸੀ ਉਹਨਾਂ ਨੂੰ ਲੱਭਾ। ਹਾਂ ਹਾਂ ਹਾਂ, ਉਹ ਫਿਰ ਇਹਨੇ ਇੱਥੇ ਛੋਟੇ ਛੋਟੇ ਹੁੰਦੇ ਇੱਥੇ ਥੜੇ ਤੇ ਲਿਆ ਕੇ ਉਹਨਾਂ ਲੁੱਦਿਆ ਨਾ, ਬੜੀ ਛਨਕਾਰ ਦੀ ਆਵਾਜ਼, ਚਿੱਟੇ ਸਫੈਦ ਚਾਂਦੀ ਦੇ ਠੀਪੇ ਅਜੇ ਵੀ ਮੈਨੂੰ ਯਾਦ ਨਹੀਂ। ਅੱਛਾ ਅੱਛਾ, ਤੇ ਉਹ ਫਿਰ ਲੈ ਕੇ ਤੇ ਟੁਰ ਗਿਆ। ਅੱਛਾ ਜੀ, ਤੇ ਉਹ ਜਿਹੜਾ ਬੰਦਾ ਸੀ ਨਾ ਵਿੱਚ ਮੁਹਾਜਰ ਹੋ ਕੇ ਆਇਆ ਉਸ ਮਕਾਨ 'ਚ, ਹਾਂ ਹਾਂ ਉਹ ਹਾਂ, ਬੜਾ ਸਿਆਣਾ ਸੀ। ਅੱਛਾ ਜੀ, ਉਹਨੇ ਆਖਿਆ ਮਾਲ ਤੇ ਹੋਏਗਾ ਨਾ, ਉਹ ਇੰਡੀਆ 'ਚੋਂ ਆਇਆ ਹੋਵੇ। ਹਾਂ ਹਾਂ ਹਾਂ, ਤੇ ਉਹ ਆਂਦਾ ਮੇਰੀ ਗਾਗਰ ਸੀ ਤੇ ਉਹ ਨਹੀਂ ਲੱਭੀ। ਹਾਂ ਉਹਨੇ ਜਣਿਆਂ ਦੇ ਬੱਚੇ ਬੂਹਾ ਰਾਤ ਨੂੰ ਮਾਰ ਲਿਆ, ਇੱਕ ਪਾਸੇ ਲੰਗੋਟਾ ਕੀਤਾ, ਹਾਂ, ਇੱਕ ਪਾਸੇ ਕਈ ਲੈ ਕੇ ਡਹਿ ਪਿਆ। ਹਾਂ ਹਾਂ, ਉਹ ਗਾਗਰ ਸੋਨੇ ਤੇ ਚਾਂਦੀ ਦੀ ਭਰੀ ਉਹ ਲੱਭ ਗਈ ਉਹਨੂੰ। ਹਾਂ, ਪਾਲੇ ਸਿੰਘ ਦੇ ਘਰੋਂ? ਹਾਂ, ਅੱਛਾ ਅੱਛਾ, ਉਹ ਫਿਰ ਉਦੋਂ ਹੀ ਇੱਥੋਂ ਲੈ ਗਏ, ਤੇ ਬਾਲ ਬੱਚਾ ਵੀ ਲੈ ਕੇ ਮਰੀਜ਼ਗੀ ਟੁਰ ਗਿਆ ਮਨੂ ਮੇਲੇ 'ਚ। ਅੱਛਾ, ਉੱਥੇ ਜਾ ਕੇ ਉਹਨੇ ਆਪਣੀ ਜਗ੍ਹਾ ਲਈ 10-12 ਮਰਲੇ ਦੁਕਾਨਾਂ ਬਣਾਈਆਂ। ਹਾਂ ਹਾਂ, ਯਾਨੀ ਇਹ ਮੈਨੂੰ ਪਤਾ ਇਹਨਾਂ ਨੂੰ ਹੈ। ਅਸਲ ਦੇ ਵਿੱਚ ਨਾ ਉਦੋਂ ਜਿਸ ਟਾਈਮ ਇਹ ਵੰਡ ਪਈ ਹੈ ਨਾ ਜੀ, ਉਸ ਵਕਤ ਕਤਨ ਸ਼ਾਜ਼ੋ ਨਾਜ਼ਰੀ ਸੀ। ਜੇ ਲੋਕਾਂ ਨੂੰ ਇਹ ਚੀਜ਼ ਦਾ ਯਕੀਨ ਸੀ ਕਿ ਅਸੀਂ ਮੁੜ ਕੇ ਨਹੀਂ ਆਣਾ, ਬੇਯਕੀਨੀ ਜੀ ਸੀ, ਬੇਯਕੀਨੀ ਸੀ, ਬੇਯਕੀਨੀ ਕਫੀਆ ਸੀ। ਉਹ ਐਵੇਂ ਇਹ ਗੱਲਾਂ ਨੇ 4 ਦਿਨ, ਹਾਂ 4 ਦਿਨ, ਹਾਂਜੀ 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 ਬਿਲਕੁਲ 4 ਦਿਨ। ਲੋਕਾਂ ਦਾ ਅਕਸਰ ਉਦੋਂ ਬੈਂਕ ਤੇ ਹੁੰਦੇ ਨੇ, ਲੋਕੀ ਨੱਪ ਛੱਡਦੇ ਹੁੰਦੇ ਆ। ਫਿਰ ਉਹਨਾਂ ਨੇ ਇਹੋ ਸੋਚਿਆ ਕਿ ਅਸੀਂ 4 ਦਿਨ ਰੌਲਾ ਪੈਣਾ ਹੈ, ਆ ਤੇ ਫਿਰ ਕੋਈ ਰਿਸ਼ਤੇਦਾਰਾਂ ਕੋਲ ਚਲੇ ਗਏ ਨੇ, ਕੋਈ
ਮਤਲਬ ਰਿਸ਼ਤੇਦਾਰਾਂ ਕੋ ਜਾ ਕੇ ਬਹਿ ਗਏ ਨੇ ਕਿ ਰੌਲਾ ਪੈਣਾ 4 ਦਿਨ ਤੇ ਫਿਰ ਮੁੜ ਕੇ ਜਿਹੜਾ ਨਾ ਆ ਜਾਣਾ। ਫਿਰ ਜਿਹੜੇ ਗਏ ਨੇ ਕੈਂਪਾਂ 'ਚ ਬੈਠੇ ਨੇ ਉਹ ਆਪਣੇ ਕੈਂਪਾਂ 'ਚ ਜਿਹੜਾ ਨਾ ਉਹਨੇ ਜ਼ਿਆਦਾ ਟਾਈਮ ਗੁਜ਼ਾਰਿਆ ਕਿ ਜੇ ਹੋਰ ਕੋਈ 5-4 ਦਿਨਾਂ ਨੂੰ ਅਮਨ ਹੋ ਜਾਏਗਾ ਤੇ ਫਿਰ ਅਸੀਂ ਆਪਣੇ ਵਾਪਸ ਪਿੰਡ ਚੱਲ ਜਾਾਂਗੇ। ਹਾਂਜੀ ਮੋਸਟ ਜ਼ਿਆਦਾਤਰ ਜਿਹੜਾ ਨਾ ਮੋਸਟਲੀ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਆਪਣੇ ਗਲੀ ਮੁਹੱਲੇ ਜਿਨ੍ਹਾਂ ਨਾਲ ਜ਼ਿਆਦਾ ਪੀਸ ਸੀ ਹਿੰਦੂਆਂ ਦਾ ਜਾਂ ਸਿੱਖਾਂ ਦਾ ਈਸਾਈਆਂ ਦੇ ਨਾਲ ਜਾਂ ਮੁਸਲਮਾਨਾਂ ਨਾਲ ਉਹਨਾਂ ਨੇ ਭਾਜੀ ਉਹਨਾਂ ਨੇ ਆਪਣੇ ਡੰਗਰ ਉਹਨਾਂ ਨੂੰ ਦਿੱਤੇ ਆਪਣੇ ਘਰ ਦੀਆਂ ਚਾਬੀਆਂ ਦਿੱਤੀਆਂ ਇਹ ਲੋ ਚਾਬੀਆਂ ਤੇ ਇਹ ਡੰਗਰ ਜੇ ਡੰਗਰ ਉਹਨਾਂ ਦੇ ਤੁਸੀਂ ਸਾਂਭੋ ਦੁੱਧ ਸ਼ੁੱਧ ਪੀਓ ਜਿੱਦਣ ਅਸੀਂ ਆਵਾਂਗੇ ਤੇ ਆ ਕੇ ਅਸੀਂ ਲੈ ਲਵਾਂਗੇ। ਬਿਲਕੁਲ ਇਹ ਬੜੀ ਬੇਯਕੀਨੀ ਫਿਰ ਉਹਨਾਂ ਨੇ ਆਰਜੀ ਕੰਮ ਹੈ ਉਹ ਹੁਣ ਜਿਹੜਾ ਫਿਰ ਸੋਨਾ ਜਾਂ ਪੈਸਾ ਜਿਹੜਾ ਉਹਨਾਂ ਨੇ ਦਬਾਇਆ ਉਹ ਦਬਾਇਆ ਵੀ ਇਸੇ ਸੂਰਤ ਦੇ ਵਿੱਚ ਅਸੀਂ ਆ ਜਾਣਾ ਇਹ ਤਾਂ ਕਤਾ ਨਹੀਂ ਲੰਮਣੀ ਸੀ ਮੁੜ ਕੇ ਆਉਣਾ ਨਹੀਂਗਾ। ਇਹ ਇੱਟ ਜਿਹੜੀ ਹੈ ਨਾ ਜੀ ਇਹ ਉਹਨਾਂ ਦੀ ਹੀ ਹੈ ਕਿਸ਼ਨ ਸਿੰਘ ਦੇ ਜਿਹੜੇ ਨਾ ਦੌਰ ਜਿਹੜੀ ਹਵੇਲੀ ਦੌਰ ਦੀ ਇੱਟ। ਹਾਂ ਇਹਨੂੰ ਨਹੀਂ ਕਹਿੰਦਾ ਇੱਥੇ ਪੱਠਾ ਹੁੰਦਾ ਸੀ ਉੱਥੋਂ ਲਿਆ ਕੇ ਤੇ ਸਾਡੇ ਵੱਡੇ ਹੀ ਦੱਸਦੇ ਨੇ। ਅੱਛਾ ਜੀ ਇਹਨਾਂ ਬਣਾਈ ਅੱਛਾ ਤੇ ਤੁਹਾਡੇ ਬਜ਼ੁਰਗਾਂ ਦਾ ਕਿਹਦੇ ਨਾਲ ਜ਼ਿਆਦਾ ਪੀਸ ਸੀ ਕਿਸ਼ਨ ਸਿੰਘ ਦੇ ਨਾਲ? ਸਾਰਿਆਂ ਨਾਲ ਸਾਡੇ ਕਿਸੇ ਨਾਲ ਉਹ ਨਹੀਂ ਸੀ ਇਹ ਗੱਲ। ਅੱਛਾ ਸਾਰੇ ਜਿੰਨੇ ਵੀ ਸਿੱਖ ਮੁਸਲਮਾਨ ਸਨ ਇਹ ਸਾਰੇ ਰਲ ਮਿਲ ਕੇ ਰਹਿੰਦੇ ਹਨ ਭੈਣਾਂ ਭਰਾਵਾਂ ਨੂੰ। ਅੱਛਾ ਹਾਂ ਬਲਕਿ ਸਾਡੇ ਪਿੰਡ ਦੀ ਮੇਰਾ ਤਾਇਆ ਹੀ ਦੱਸਦੇ ਨੇ ਅੱਬੇਰੀ ਵੀ ਦੱਸਦੇ ਨੇ ਉਹਨਾਂ ਨੇ ਕਿ ਜਦੋਂ ਮੇਲਾ ਹੁੰਦਾ ਸੀ ਨਾ ਸਾਡੇ ਪਿੰਡ ਦੀ ਕਬੱਡੀ ਵਾਲੀ ਟੀਮ ਵੱਖਰੀ ਨਿਕਲਦੀ ਹੁੰਦੀ। ਅੱਛਾ ਮੇਲਾ ਕਿੱਥੇ ਹੁੰਦਾ ਸੀ ਜੀ? ਮੇਲੇ ਨਡਾਲੇ ਲੱਗਦਾ ਸੀ ਨੋਈ ਕੀ ਲੱਗਦਾ ਸੀ ਚੱਕੀ ਲੱਗਦਾ ਹੁਣ ਵੀ ਲੱਗਦੇ ਨੇ। ਅੱਛਾ ਤੇ ਐਲਾਨ ਹੋਇਆ ਰਾਮ ਕਹਿੰਦੀ ਟੀਮ ਵੀ ਨਿਕਲੇ। ਅੱਛਾ ਹਾਂ ਤੇ ਬੜੇ ਉਹ ਲੰਬੜਦਾਰ ਜਿਹੜਾ ਸੀ ਨਾ ਬੜਾ ਚੰਗਾ ਬੰਦਾ ਸੀ ਕੋਈ ਮਾੜਾ ਹੁੰਦਾ ਸੀ ਨਾ ਮੁਸਲਮਾਨ ਬੰਦਾ ਉਹਦੀ ਘਿਓ ਸ਼ੋ ਦੁੱਧ ਸ਼ੁੱਧ ਦੀ ਮਦਦ ਵੀ ਕਰਦੇ ਨੇ। ਉਹ ਯਾਰ ਤੂੰ ਮੇਲੇ ਜਾਣੇ ਤਗੜਾ ਹੋ ਗਿਆ ਜਰਾ। ਸਿੱਖ ਮੁਸਲਮਾਨਾਂ ਦੇ ਬੱਚਿਆਂ ਨੂੰ ਪਾਲਦੇ ਹਨ ਕਿ ਸਿੱਖ ਮੁਸਲਮਾਨਾਂ ਦੇ ਬੱਚੇ ਨੂੰ ਪਾਲਦੇ ਸਨ ਕਿ ਮੇਰੇ ਪਿੰਡ ਦਾ ਨਾਮ ਰੋਸ਼ਨ ਹੋਵੇ। ਹਾਂਜੀ ਹੈ ਇਹ ਨਹੀਂ ਕੋਈ ਮੁਸਲਮਾਨ ਜਾਂ ਹਿੰਦੂ ਕਰਨਾ ਇਹ ਗੱਲ ਕੋਈ ਨਹੀਂ ਸੀ। ਕਿਆ ਹੀ ਬਾਤ ਬੜੇ ਹੁਣ ਸਾਨੂੰ ਤੇ ਯਾਰ ਨੇ ਸਾਡੇ ਵੱਡੇ ਸਹੀ ਗੱਲਾਂ ਸੁਣਾਉਂਦੇ ਹਨ ਸਾਨੂੰ ਰੋਣ ਆ ਜਾਂਦੇ ਏਡੀ ਚੰਗੇ ਬੰਦੇ। ਉਹ ਗੱਲਾਂ ਜਿਸ ਟਾਈਮ ਤੁਸੀਂ ਸੁਣਦੇ ਹਜੇ ਤੱਕ ਵੀ ਤੁਹਾਨੂੰ ਮਤਲਬ ਰੌਂਗਟੇ ਖੜੇ ਹੋ ਜਾਂਦੇ ਉਹਨਾਂ ਦੇ ਤਾਸਰਾਤ ਸੁਣ ਕੇ ਉਹਨਾਂ ਦੀ ਹਮਦਰਦੀ ਸੁਣ ਕੇ। ਕਿਸੇ ਗਰੀਬ ਦਾ ਲੰਬੜਦਾਰ ਸਾਹਿਬ ਜਿਹੜੇ ਹਨ ਨੀਆਂ ਨਹੀਂ ਦੱਸਦੇ ਹਨ ਸਾਡੇ ਤਾਇਆ ਕਿ ਮਾੜੇ ਦਾ ਵਿਆਹ ਹੁੰਦਾ ਨਾ ਮੁਸਲਮਾਨ ਦਾ ਤੇ ਚੁੱਪ ਕਰਕੇ ਜਾ ਕੇ ਸਿੱਖ ਨੰਬਰਦਾਰ ਮਾੜੇ ਮੁਸਲਮਾਨ ਦੇ ਘਰ ਬਿਲਕੁਲ ਅਮਦਾਦ ਕਰਨ ਚਲ ਜਾਂਦਾ। ਇਹੀ ਬੈਠਕ ਵਾਲੇ। ਅੱਛਾ ਕਿਸ਼ਨ ਸਿੰਘ ਅੱਛਾ ਇੰਨੀ ਮਦਦ ਕਰਦੇ ਹਾਂ। ਅੱਛਾ ਹੁਣ ਤੇ ਮੁਸਲਮਾਨ ਨੂੰ ਪਿਆ ਵੱਡ ਖਾਂਦਾ ਕੋਈ ਲੇਕਿਨ ਉਦੋਂ ਇਹ ਗੱਲ ਨਹੀਂ ਸੀ ਹੁਣ ਹੋਰ ਗੱਲਾਂ। ਇਸ ਦੀ ਹਵੇਲੀ 'ਚ ਖੜੇ ਹਾਂ ਅਸੀਂ ਇਹ ਕਿਸ਼ਨ ਸਿੰਘ ਦੀ ਹਵੇਲੀ ਹੈ। ਹਾਂਜੀ ਦਲੀਪ ਸਿੰਘ ਦਾ ਪਿਓ ਦੀ ਇਹ ਬੈਠਕ ਜਿਹੜੀ ਇੱਥੇ ਪਹਿਲੇ ਵੀ ਹੁੰਦੀ ਸੀ? ਇਹ ਇੱਥੇ ਹੀ ਬੈਠਕ। ਅੱਛਾ ਇਹ ਨਾ ਨਹੀਂ ਇਹ ਬੈਠਕ ਦੀ ਜਿਹੜੀ ਇਹ ਬਾਅਦ 'ਚ ਬਣੀ ਹੈ ਮੇਰਾ ਤਾਂ ਖਿਆਲ ਹੈ। ਆਹੋ ਤੁਹਾਡਾ ਖਿਆਲ ਬਿਲਕੁਲ ਦਰੁਸਤ ਹੈ। ਇਹ ਨਾ ਡਿੱਗ ਪਈ ਸੀ। ਅੱਛਾ ਜੀ ਤੇ ਨੀਆਂ ਥੱਲੇ ਨਹੀਂ ਪੁੱਟੀਆਂ ਗਈਆਂ। ਹਾਂਜੀ ਸਿਰਫ ਉੱਤੋਂ ਕੰਧਾਂ ਚੁੱਕੀਆਂ ਨੇ ਫਿਰ ਦੁਬਾਰਾ ਦੇੜ ਕੇ ਨੀਆਂ ਉੱਥੇ ਨਹੀਂ ਜਿੱਥੇ ਹਨ। ਅੱਛਾ ਬੁਨਿਆਦਾਂ ਉਹੀ ਨੇ ਬੁਨਿਆਦਾਂ ਬਿਲਕੁਲ ਤੇ ਬੁਨਿਆਦਾਂ ਮਤਲਬ ਉਹੀ ਨੇ ਤੇ ਉਹ ਬਾਕੀ ਗਰਾਕ ਬਾਕੀ ਤੋਂ ਦੇੜ ਕੇ ਦੁਬਾਰਾ ਬਣਾਈ ਤੇ ਉੱਤੋਂ ਛੱਤ ਵੀ ਦੇੜ ਗਿਆ ਸਾਰਾ। ਅੱਛਾ ਜੀ ਤੇ ਉਹ ਫਿਰ ਧੋ ਕੇ ਜਿਹੜੀਆਂ ਟਾਈਲਾਂ ਹੁਣ ਲਾਈਆਂ ਤੇ ਉਹ ਨਾਂ ਅਜੇ ਵੀ ਲਿਖਿਆ। ਹੁਣ ਮੈਂ ਉਹ ਟਾਈਲਾਂ ਕਾਹਦੀਆਂ ਨੇ? ਉਹ ਬਰੀਕ ਟਾਈਲਾਂ ਨਹੀਂ ਹੁੰਦੀਆਂ ਮਤਲਬ ਪੱਠੇ 'ਚ ਪੱਕਦੀਆਂ ਪੱਠੇ 'ਚ। ਅੱਛਾ ਇੱਟਾਂ ਹੀ ਨੇ ਕਿ ਸਮਝ ਲਓ ਹੈ ਬਰੀਕ ਨੇ ਇੱਥੇ ਹੁਣ ਵੀ ਟਾਈਲਾਂ। ਹਾਂ ਉਹ ਤੇ ਕਿਸ਼ਨ ਸਿੰਘ ਹਜੇ ਵੀ ਨਾਂ ਲਿਖਿਆ ਬਿਲਕੁਲ। ਕਿਆ ਲਓ ਜੀ ਦੇਖੋ ਹੁਣ ਉਹ ਦੁਨੀਆ ਤੋਂ ਚਲ ਗਿਆ ਕਿਸ਼ਨ ਸਿੰਘ। ਹਾਂਜੀ ਇੱਕ ਤਾਂ ਨਿਸ਼ਾਨੀ ਉਹਦੀ ਟਾਈਲਾਂ ਦੀ ਰਹਿ ਗਈ ਦੂਸਰੀ ਨਿਸ਼ਾਨੀ ਉਹਦੀ ਇਹ ਰਹਿ ਗਈ ਜਿਹੜੇ ਤੁਸੀਂ ਲਫ਼ਜ਼ ਉਹਦੇ ਬਾਰੇ ਬੋਲਦੇ ਪਏ ਕਿ ਉਹ ਹਜੇ ਤੱਕ ਵੀ ਉਹਦੀਆਂ ਅੱਛਾਈਆਂ ਜਿਹੜੀਆਂ ਨੇ ਉਹਦੀਆਂ ਭਲਾਈ ਨੇਕੀ। ਵੱਡਾ ਸਾਡਾ ਕੋਈ ਇੱਥੇ ਆਨੇ ਨੇ ਤੇ ਤੁਹਾਨੂੰ ਉਹ ਵਿਚਾਰੇ ਟੁਰ ਗਿਆ ਦੁਨੀਆ ਨੇ ਤੁਹਾਨੂੰ ਗੱਲਾਂ ਸੁਣਵਾਉਂਦੇ ਉਹਨਾਂ ਕੋਲੋਂ ਸਾਨੂੰ ਤੇ ਉਹਨਾਂ ਦੀ ਦੱਸੀਆਂ ਨਹੀਂ ਯਾਦ। ਹਾਂ ਬੜਾ ਯਾਦ ਕਰਦੇ ਬਹੁਤ ਪਿਆਰ ਸੀ। ਹਾਂ ਹਮਦਰਦੀ ਸੀ ਇਨਸਾਨੀ ਭਾਈਚਾਰਾ ਸੀ ਸਹੀ ਤਰ੍ਹਾਂ ਹੈ। ਤੇ ਜਿਸ ਟਾਈਮ ਉਹ ਕੀ ਦੱਸਦੇ ਨੇ ਜਿਸ ਟਾਈਮ ਇੱਥੋਂ ਗਏ ਪਿੰਡ 'ਤੇ ਕੋਈ ਹਮਲਾ ਵਗੈਰਾ ਤਾਂ ਨਹੀਂ ਹੋਇਆ? ਪਿੰਡ ਪੁਰਾਣਾ ਹੀ ਹੈ ਛੱਪੜ ਪੁਰਾਣਾ ਉਹਨਾਂ ਦੇ ਜ਼ਮਾਨੇ ਦੇ।
ਇਹ ਉਹਨਾਂ ਨੇ ਅੱਛਾ ਇਹ ਵੀ ਗਲੀ ਪੁਰਾਣੀ ਹੀ ਹੈ। ਇਸ ਗਲੀ 'ਚ ਕਿਹਦੇ ਕਿਹਦੇ ਘਰ ਹੁੰਦੇ ਸੀ? ਆ ਜਿਹੜਾ ਨਾ ਰੰਗ ਵਾਲਾ ਬੂਹਾ ਦੇਖਦਾ ਪਿਆ, ਨੀਲਾ। ਇਹ ਕਿਸ਼ਨ ਸਿੰਘ ਦਾ ਘਰ। ਅੱਛਾ ਅੱਛਾ ਅੱਛਾ। ਬਾਕੀ ਸਾਰੇ ਇਸ ਗਲੀ 'ਚ ਮੁਸਲਮਾਨਾਂ ਦੇ ਘਰ ਨੇ। ਬਾਕੀ ਸਾਰੇ ਮੁਸਲਮਾਨ। ਲੋ ਜੀ ਇਹ ਕਿਸ਼ਨ ਸਿੰਘ ਦਾ, ਇੱਕ ਮਿੰਟ ਜੀ। ਲੋ ਜੀ ਇਹ ਜੀ ਪਾਲਾ ਸਿੰਘ ਦਾ ਘਰ ਹੁੰਦਾ ਸੀ। ਤੇ ਭਾਜੀ ਇਹ ਮੜੀਆਂ ਕਿਹੜੀ ਸਾਈਡ ਤੋਂ ਹੁੰਦੀਆਂ ਸੀ? ਮੜੀਆਂ ਲੈਂਦੇ ਪਾਸੇ ਕਬਰਾਂ ਦੇ ਨਾਲ ਹੀ ਆ, ਪਹਾੜ ਪਾਸੇ। ਉਹ ਪੂਰਾ ਵਿਗਾ ਪੈਲੀ ਹੈ, ਵਿਗਾ ਤੋਂ ਵੀ ਜ਼ਿਆਦਾ ਹੀ ਹੈ। ਅੱਛਾ। ਤੇ ਉਹਨੂੰ ਆਂਦੇ ਵੀ ਮੜੀਆਂ ਵਾਲੀ ਪੈਲੀ। ਅੱਛਾ ਤੇ ਉੱਥੇ ਵਿੱਚ ਉਹਦੇ ਟਿੱਬੀ ਸੀ ਉੱਚੀ, ਇਹ ਥੜੇ ਨੂੰ ਵੀ ਉੱਚੀ ਸੀ ਤੇ ਇਹਦੇ ਤੋਂ ਵੀ ਚੌੜੀ ਸੀ। ਅੱਛਾ। ਉਹਦੇ ਉੱਤੇ ਸਾੜਦੇ ਸੂੜਦੇ ਹਨ। ਅੱਛਾ। ਹਾਂ, ਤੇ ਇੱਥੇ ਕੋ ਮਾਤਾ ਰਾਣੀ ਵਗੈਰਾ ਵੀ ਹੁੰਦੀ ਸੀ ਉਹ ਮਾਤਾ ਰਾਣੀ ਉਹਨੂੰ ਹੀ ਆਂਦੇ ਹੈ ਜੀ। ਅੱਛਾ 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 ਹਾਂ। ਮੜੀਆਂ ਦੇ ਲਾਗੇ। ਹਾਂ, ਨਹੀਂ ਉਹਦਾ ਨਾਂ ਹੀ ਮਾਤਾ ਰਾਣੀ ਸੀ, ਮੈਨੂੰ ਯਾਦ ਨਹੀਂ ਰਿਹਾ। ਅੱਛਾ ਤੇ ਬੜੀ ਵੀ ਕਹਿ ਲਈ ਸਾਨੂੰ, ਜ਼ਿਆਦਾ ਮਾਤਾ ਰਾਣੀ ਤੋਂ ਮਸ਼ਹੂਰ ਹੈ। ਅੱਛਾ ਅੱਛਾ ਅੱਛਾ। ਇਹ ਉਹ ਥੜਾ ਜਿੱਥੇ ਕਿਸ਼ਨ ਸਿੰਘ ਬੈਠ ਕੇ ਤਾਂ ਆਪਣੇ ਫੈਸਲੇ ਵਗੈਰਾ ਪਿੰਡ ਵਾਲੇ ਕਰਦੇ ਹੁੰਦੇ, ਬਿਲਕੁਲ। ਜਿੱਥੇ ਅੱਜ ਤੁਸੀਂ ਬੈਠੇ ਹੋ। ਹਾਂ। ਕਿਸ਼ਨ ਸਿੰਘ ਚਲੇ ਗਿਆ, ਹਾਂ, ਹਾਂਜੀ, ਤੇ ਉਹਦੀਆਂ ਯਾਦਾਂ ਇੱਥੇ ਰਹਿ ਗਈਆਂ। ਬਿਲਕੁਲ। ਲਓ ਜੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਅੱਲਾਹ ਤਾਲਾ ਜਜ਼ਾਏ ਖੈਰ ਦੇ ਤੁਹਾਨੂੰ। ਤੁਹਾਨੂੰ ਕੁਛ ਚਾਹ ਛੱਟ ਬਹੁਤ ਮਿਹਰਬਾਨੀ। अस्सलाम वालेकुम।